ਜਿਹੜੇ ਆਮ ਜਿਹੜੇ ਨੇ ਜਿਹੜੇ ਦਿਹਾੜਾ ਹੁੰਦਾ ਨਾ 14 ਅਗਸਤ ਦਾ ਅਸੀਂ ਦੇਖਦੇ ਹੁੰਦੇ ਸੀਗੇ ਜਿਸਲੇ ਉੱਜੜ ਕੇ ਆਏ ਨਾ ਤੇ ਜਿਸਲੇ ਇਹ ਤਾਂ ਹੁਣ ਲੋਕ ਲੱਗੇ ਹੁੰਦੇ ਲਾ ਕਰਦੇ ਆ ਜੀ ਪਾਕਿਸਤਾਨ ਦੀ ਖੁਸ਼ੀ ਮਨਾਉਂਦੇ ਆ। ਆਹੋ ਜਿਸਲੇ ਅਸੀਂ ਉਹ ਦੇਖਦੇ ਹਾਂ ਉਹਲੇ ਸਾਡੇ ਅੱਖਾਂ 'ਚ ਰੋਲ ਆਉਂਦਾ ਵੀ ਅਸੀਂ ਆਪਣੀਆਂ ਮਾਵਾਂ ਭੈਣਾਂ ਕੋਲੋਂ ਸਾਡੀ ਮਾਂ ਸਾਡੀ ਮਾਰੀ ਜਾਂਦੇ ਅਸੀਂ ਕਿਹੜੀ ਕਹੀਏ ਹਾਏ ਹਾਏ ਉਹਦੇ ਉੱਤੋਂ ਦੀ ਲਾਸ਼ਾਂ ਦੇ ਉੱਤੋਂ ਰੜ ਕੇ ਆਏ ਜਿਹੜਾ ਬਿਆਸਾ ਦਾ ਪੁਲ ਆ ਨਾ ਜੀ ਆਹੋ ਬਿਆਸਾ ਵਾਲੇ ਪੁਲ ਦੇ ਉੱਤੋਂ ਦੀ ਆਏ ਆ ਤੇ ਲਾਸ਼ਾਂ ਪਈਆਂ ਸੀ ਲਾਸ਼ਾਂ ਦੇ ਉੱਤੋਂ ਦੀ ਆਏ ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ। ਉਹ ਜਿਹੜੇ ਹਮਲਾ ਪਿਆ ਹਾਂ ਹਾਂ क्या आम दुनिया पै गई हो ला हो गई जेड़ा काबू आ गया वो लाता ਅੱਛਾ जेड़ा काबू आ गया वो नगाता ਪਹਿਲੇ ਕਿੱਦਾਂ ਰਹਿੰਦੇ ਸੀ 47 ਤੋਂ ਪਹਿਲੇ ਸਾਰਾ ਕੁਝ ਠੀਕ ਠਾਕ ਸੀ ਜਾਂ बिल्कुल सही सलामत सी ਫਿਰ कोई ਕਿਉਂ गल ਇਦਾਂ ਕਿਉਂ ਹੋਇਆ ਫਿਰ ये जी बूटा पैन दे विच जिहड़ा मसाला बूटा पै गई जी इधर पाकिस्तान ਅੱਛਾ उधर इंडिया हो गया। ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ। ਆਪਣੇ ਤੁਹਾਡੀ ਯਾਦਾਸ਼ਤ ਦੀ ਗੱਲ ਪੁੱਛਦਾ ਕਿ ਐਵੇਂ ਕਿਧਰੇ ਬੈਠੇ ਹੋਏ ਕੋਈ ਕੰਮ ਕਰਦੇ ਹੋਏ ਉਹ ਵੇਲਾ ਐਵੇਂ ਅੱਖਾਂ ਮੁਰੇ ਆ ਜਾਂਦਾ 47 ਤੋਂ ਪਹਿਲੇ ਵਾਲਾ 47 ਚ ਜਦੋਂ ਜਿਹੜੇ ਸੀ ਉਹ ਵਾਲਾ ਜਿਹੜੇ ਆ ਜਾਂਦੇ ਅਸੀਂ ਇਹੋ ਹਿਸਾਬ ਲਾਏ ਜਿਹੜੇ ਨੇ ਨਾਨਕੇ ਸਾਡੇ ਸੀਗੇ ਅਸੀਂ ਕਹਿੰਦਾ ਬੈਠੇ ਬੈਠੇ ਦਿਲ ਚੋਲਾ ਵੀ ਨਾਨਕੇ ਲੈ ਜਾਂਦੇ ਹੁੰਦੇ ਸੀਗੇ। ਨਾਨਕਾ ਕਿੱਥੇ ਸੀ ਤੁਹਾਡਾ ਉਹ ਸੀਗਾ ਜੀ ਸ਼ਾਲਾਪੁਰ ਅਟਲਾ ਸ਼ਾਲਾਪੁਰ ਅਟਲਾ ਤਹਿਸੀਲ ਕਿਹੜੀ ਪੈਂਦੀ ਉਹਨੂੰ ਵੀ ਦਸੂਹਾ ਲੱਗਦੀ ਹੈ। ਦਸੂਹਾ ਹਾਂ ਅੱਛਾ ਹਾਂ ਤੇ 47 ਤੋਂ ਪਹਿਲੇ ਜਾਂਦੇ ਰਹਿੰਦੇ ਸੀ ਮੈਂ ਨਾਲ ਜਾਂਦਾ ਰਿਹਾ ਜੀ ਮੈਂ ਤੁਰ ਕੇ ਜਾਂਦਾ ਰਿਹਾ ਮੈਂ ਇਹਦੀ ਕਹਾਣੀ ਤੁਰ ਕੇ ਜਾਂਦੇ ਸੀ ਹਾਂ ਆਪਣੇ ਨਾਨਕੇ ਲੈ ਜਾਣਾ ਆਉਣਾ ਦੇਖਣਾ ਪਰ ਉਹ ਜਿਹੜੀ ਗੱਲ ਆ ਉਹ ਮਾਹੌਲ ਨਹੀਂ ਰਹਿ ਗਿਆ ਨਹੀਂ ਰਹਿ ਗਿਆ ਕੋਈ ਵੀ ਦੇਖ ਲਓ ਜੀ ਅੱਗੇ ਸੀਗੇ ਰਕਬੇ ਬਾਤ ਜ਼ਿਆਦਾ ਸੀਗੇ ਜਿਮ ਬੰਦੇ ਥੋੜੇ ਬੰਦੇ ਥੋੜੇ ਸੀ ਹੁਣ ਬੰਦੇ ਜ਼ਿਆਦਾ ਰਕਬੇ ਘੱਟ ਗਏ ਇਸ ਪਾਸੇ ਤੇ ਪੈਦਾ ਵੀ 10-10 12-12 ਕਰਦੇ ਆ ਪਹਿਲਾਂ ਵੀ ਹੁਣ ਤੁਹਾਨੂੰ ਪਤਾ ਵੀ ਦੁਨੀਆ ਹੁਣ ਤੇ ਪੈਦਾ ਬਹੁਤ ਹੋਈ ਹੁਣ ਤੇ ਹੁਣ ਇੱਕ ਟੱਬਰ ਦੇ 50 ਜੀ ਬਣੇ ਆਹੋ ਵਰਗਾ ਮੈਲਾ ਸੂਟ ਇਹ ਨਾ ਤਾਂ ਪਾਇਆ ਦਿਲ ਕਰਦਾ ਵੈਸੇ ਉੱਥੇ ਜਾਣ ਨੂੰ ਆਪਣਾ ਪਿੰਡ ਵੇਖਣ ਨੂੰ ਇਹ ਹੁਣ ਦੇ ਲੋ ਜਾਣ ਨੂੰ ਤੇ ਹਰ ਸਾਡਾ ਦਿਲ ਕਰਦਾ ਜਾਣ ਨੂੰ ਪਰ ਅਗਲੇ ਬੰਦੇ ਇਹ ਲੰਘਣ ਕਰਨੇ ਦੇਣਾ ਸਾਨੂੰ ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ। ਨਾਂ ਕੀ ਹੈ ਜੀ ਮੇਰਾ ਮੁਸ਼ਤਾਕ ਮੁਸ਼ਤਾਕ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਫਜ਼ਲ ਖਾਨ ਫਜ਼ਲ ਖਾਨ ਹਾਂਜੀ। ਦਾਦਾ ਦਾ ਨਾਮ ਚੇਤੇ ਦਾਦੇ ਦਾ ਦਾਦੇ ਦਾ ਜੀ ਸੰਦਰ ਖਾਨ ਸੰਦਲ ਖਾਨ ਹਾਂਜੀ ਅੱਛਾ ਤੇ ਤੁਸੀਂ ਇੱਥੋਂ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ ਅਸੀਂ ਉਧਰੋਂ ਆਏ ਉਧਰੋਂ ਆਏ ਹੋ ਹਾਂਜੀ। ਉਧਰ ਕਿਹੜਾ ਪਿੰਡ ਸੀ ਤੁਹਾਡਾ ਉਧਰ ਪਿੰਡ ਸੀਗਾ ਜੀ ਚੁਹਾਣਾ ਜ਼ਿਲ੍ਹਾ ਹੁਸ਼ਿਆਰਪੁਰ ਚਵਾਣਾ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਦਸੂਹਾ ਤਹਿਸੀਲ ਦਸੂਹਾ ਹਾਂਜੀ ਚੁਹਾਣੇ ਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ ਬੱਲੋ ਚੱਕ ਬੱਲੋ ਚੱਕ ਹੋ ਗਿਆ ਰੜਾ ਟਾਲੀ ਰੱਲਾ ਢਾਲੀ ਬੇਗੋਵਾਲ ਬੇਗੋਵਾਲ ਮਿਆਣੀ ਮਿਆਣੀ ਇੱਕ ਜਲਾਲਪੁਰ ਜੱਟਾਂ ਦਾ ਜਲਾਲਪੁਰ ਜੱਟਾਂ ਜੋ- ਉੱਥੇ ਤੁਹਾਡੇ ਪਿੰਡ 'ਚ ਸਿੱਖ ਹੈਗੇ ਸੀ ਨਹੀਂ ਇੱਥੇ ਹਿੰਦੂ ਨਾ ਹਿੰਦੂ ਸੀ ਜਿਹੜਾ ਸੀ ਰੜਾ ਟਾਲੀ ਉਹ ਸਿੱਖਾਂ ਦਾ ਸੀ ਅੱਛਾ ਬੱਲੋ ਚੱਕ ਵੀ ਗੁੱਜਰਾਂ ਦਾ ਸੀ ਹਾਂ ਤੇ ਬੇਗੋਵਾਲ ਵੀ ਜਗੂਤਾਂ ਦਾ ਸੀਗਾ ਅੱਛਾ ਜਲਾਲਪੁਰ ਜੱਟਾਂ ਦਾ ਵੀ ਸੀਗਾ ਅੱਛਾ ਤੇ ਤੁਸੀਂ ਉਹ ਉੱਥੇ ਕਰਦੇ ਕੀ ਸੀਗੇ ਤੁਹਾਡੇ ਵਾਲਦ ਸਾਹਿਬ ਕੀ ਕਰਦੇ ਸੀ ਵਾਹੀ ਕਰਦੇ ਸੀ ਵਾਈ ਬੀਜੀ ਕਰਦੇ ਸੀ ਤੁਸੀਂ ਹੁਣ ਕੀ ਕਰਦੇ ਸੀਗੇ ਇੱਥੇ ਇੱਥੇ ਜੀ ਸਾਨੂੰ ਇਹ ਆਣ ਕੇ ਜ਼ਮੀਨਾਂ ਪਈਆਂ ਹਾਂ ਥੋੜੀਆਂ ਥੋੜੀਆਂ ਅੱਛਾ ਅਸੀਂ ਇਹ ਜ਼ਮੀਨਾਂ ਵੇਚ ਕੇ ਹਾਂ, ਹਾਂ। ਆ ਕਰੋ ਪਹਿਲਾਂ ਖੋਤਾ ਰੇਹੜੀ ਬਣਾਈ ਸੀ ਹਾਂ ਹਾਂ ਫਿਰ ਆਣ ਕੇ ਆ ਕਾਰੋਬਾਰ ਕਰਦਾ ਪਰ ਮਿੱਲਾਂ ਚ ਮਾਲ ਲੈ ਆਉਣਾ ਅੱਛਾ ਇਹ ਵੀ। ਬੜੀ ਗੱਲ ਆ 80-85 ਸਾਲ ਉਮਰ 'ਚ ਤੁਸੀਂ ਮੈਂ ਤੁਹਾਨੂੰ ਵੇਖ ਰਿਹਾ ਸੀ ਤੁਸੀਂ ਆਪਣਾ ਕੰਮ ਕਰ ਰਹੇ ਸੀ ਆਪਣੀ ਹੱਥੀ ਹਾਂਜੀ ਤੇ ਕਿਰਤ ਕਰਨੀ ਬਹੁਤ ਵੱਡੀ ਗੱਲ ਹੈ ਇਸ ਉਮਰ ਦੇ ਵਿੱਚ ਇਹ ਦੇਖੋ ਜੀ ਇਨਸਾਨ ਕੋਈ ਵੀ ਹੋਵੇ ਨਾ ਹੁਣ ਦੇਖੋ ਇਹ ਆ ਉੱਠ ਕੇ ਤੁਰ ਫਿਰ ਲੈਂਦੇ ਆ ਹਾਂ। ਅੰਗ ਹਿਲਾਉਂਦੇ ਆ ਹਾਂ, ਹਾਂ। ਬੰਦਾ ਤੁਰਦਾ ਫਿਰਦਾ ਰਹੇ ਨਾ ਹੂੰ ਤੇ ਬੰਦੇ ਦੇ ਅੰਗ ਚੱਲਦੇ ਨੇ ਚੱਲ। ਤੁਰਿਆ ਜਿਹੜੇ ਬੰਦਾ ਮੰਜੀ ਤੇ ਬਹਿ ਗਿਆ ਉਹਲੇ ਅੰਗ ਬੰਦ ਹੋ ਜਾਣੇ ਹਾਂ ਉਹ ਮੈਂ ਤੁਰਿਆ ਕਰਦਾ ਜੀ ਕੋਈ ਕਰਦਾ ਕੰਮ ਕੋਈ ਨਹੀਂ ਕਰਦਾ ਹੁਣ। ਅੱਛਾ ਵੈਸੇ ਉਹ ਪਿੰਡੋਂ ਤੁਹਾਨੂੰ ਕੱਢਿਆ ਗਿਆ ਸੀ ਜਾਂ ਆਪ ਆਏ ਸੀਗੇ ਇਹ ਜੀ ਉੱਥੇ ਜਿਹੜੇ ਹਮਲਾ ਪਿਆ ਨਾ ਹਾਂ ਹਾਂ ਉਹ ਜੋ ਅਸੀਂ ਨਾ ਜਿਹੜੇ ਹਮਲਾ ਪਿਆ ਤੇ ਫਿਰ ਜਿਹੜਾ ਇਹਨਾਂ ਨੇ ਕੱਢਿਆ ਤੇ ਫਿਰ ਰਾਜਪੁਰ ਕਬੂਥਲਾ ਉੱਥੇ ਲੱਗਾ ਸੀ ਕੈਂਪ ਪਾਣ ਕੇ ਅੱਛਾ
ਉੱਥੋਂ ਕੈਂਪ ਲੱਗਾ ਤੇ ਉੱਥੋਂ ਫਿਰ ਚੱਲਦੇ ਕੈਂਪ ਉਹ ਵੱਡਾ ਘਟਾਕਾ ਜੀ। ਮੈਂ ਐਵੇਂ ਕਹਾਂ ਜੀ, ਅਸੀਂ ਆਪਣੀਆਂ ਅੱਖੀਆਂ ਲਾਸ਼ਾਂ ਦੇ ਉੱਤੋਂ ਨਹੀਂ ਆਏ। ਹੋਏ ਹੋਏ ਹੋਏ। ਹਾਂਜੀ, ਤੁਹਾਡੇ ਪਿੰਡ 'ਚ ਕੋਈ ਜੀਅ ਤੇ ਨਹੀਂ ਮਾਰੇ ਗਏ ਸੀ? ਸਾਡੇ ਤਿੰਨ ਚਾਰ ਜੀ ਮਾਰੇ ਗਏ ਸੀ। ਇੱਕ ਸਾਡੀ ਫੁੱਫੀ ਮਾਰੀ ਗਈ ਸੀ, ਇੱਕ ਚਾਚੀ, ਅੱਛਾ। ਤਾਂ ਦੋ ਸੀਗੀਆਂ ਸਾਡੇ ਚਾਚੇ ਤਾਏ ਜੀ ਪਹਿਲਾਂ, ਬਾਕੀ ਅਸੀਂ ਸਾਰੇ ਬਚ ਗਏ ਸੀ। ਬਚ ਕੇ ਆ ਗਏ ਸੀ। ਹਾਂ, ਤੇ ਇਹ ਕਿੱਦਾਂ ਮਾਰੇ ਗਏ, ਕੈਂਪ 'ਚ ਜਾਂ ਉੱਥੇ ਪਿੰਡ ਹੀ? ਪਿੰਡ ਹੀ ਮਾਰੇ ਗਏ। ਪਿੰਡ ਤੇ ਹਮਲਾ ਹੋਇਆ ਸੀ? ਹਾਂ, ਹਮਲਾ ਹੋਇਆ। ਅੱਛਾ। ਉਹ ਜਿਹੜੇ ਹਮਲਾ ਪਿਆ ਹਾਂ ਹਾਂ। ਤਾਂ ਆਮ ਦੁਨੀਆ ਪੈ ਗਈ, ਹੋ ਲਾ ਹੋ ਗਈ। ਜਿਹੜਾ ਕਾਬੂ ਆ ਗਿਆ ਉਹ ਲਾਤਾ, ਅੱਛਾ। ਜਿਹੜਾ ਕਾਬੂ ਆ ਗਿਆ ਉਹ ਨਗਾਤਾ। ਪਹਿਲੇ ਕਿੱਦਾਂ ਰਹਿੰਦੇ ਸੀ 47 ਤੋਂ ਪਹਿਲੇ? ਸਾਰਾ ਕੁਝ ਠੀਕ ਠਾਕ ਸੀ ਜਾਂ? ਬਿਲਕੁਲ ਸਹੀ ਸਲਾਮਤ ਸੀ। ਫਿਰ ਕੋਈ ਕਿਉਂ ਗੱਲ ਇਦਾਂ ਕਿਉਂ ਹੋਇਆ ਫਿਰ? ਇਹ ਜੀ ਬੂਟਾ ਪੈਣ ਦੇ ਵਿੱਚ ਜਿਹਦਾ ਮਸਾਲਾ ਬੂਟਾ ਪੈ ਗਿਆ ਜੀ, ਇੱਧਰਲਾ ਪਾਕਿਸਤਾਨ, ਅੱਛਾ। ਉਧਰ ਇੰਡੀਆ ਹੋ ਗਿਆ। ਹਾਂ ਹਾਂ। ਤੇ ਉਹਦੇ ਨਾਲ ਫਿਰ ਜਿਵੇਂ ਤੁਹਾਨੂੰ ਪਤਾ ਵੀ ਆਪਣੇ ਮੁਲਕ ਦੇ ਵਿੱਚ ਦੌੜਦੇ ਦੁਨੀਆ। ਹਾਂ। ਸਿਆਸਤਦਾਨਾਂ ਨੇ ਵੰਡਤਾ। ਉਹ ਜੋ ਵੰਡ ਪੈ ਗਈ, ਵੰਡ ਦੇ ਵਿੱਚ ਫਿਰ ਪਾਕਿਸਤਾਨ ਆ ਗਿਆ, ਉਧਰ ਇੰਡੀਆ ਹੋ ਗਿਆ। ਹਾਂ, ਤੇ ਫਿਰ ਉਹ ਜ਼ਮੀਨ ਉੱਥੇ ਕਿੰਨੀ ਸੀ ਤੁਹਾਡੀ? ਉੱਥੇ ਸਾਡੀ ਜ਼ਮੀਨ ਸੀਗੀ ਜੀ, ਸਾਡੇ ਬਾਬੇ ਜਿਹੜੇ ਸੀਗੇ ਜੀ 5 ਭਰਾ ਸੀਗੇ। 5 ਭਰਾਵਾਂ ਨੂੰ 5-5 ਕਿੱਲੇ ਆਏ ਆ। ਅੱਛਾ। ਗਾਂ ਸਾਡੇ ਬਾਬੇ ਜੀ ਦੀ ਔਲਾਦ ਸੀਗੀ, ਮੇਰੇ ਬਾਬੇ ਦੀ ਔਲਾਦ ਸੀਗੇ 4 ਭਰਾ, ਅੱਛਾ। ਸਵਾ ਕਿੱਲਾ ਹੋਇਆ। ਅੱਛਾ। ਤੇ ਗਾਂ ਹੁਣ ਇੱਥੇ ਵੀ ਸਾਨੂੰ ਇਹ ਪਿਆ ਕਿੱਲਾ ਇੱਕ। ਅੱਛਾ। ਓਏ ਅਸੀਂ ਫਿਰ ਕਿੱਲਾ ਜਿਹੜਾ ਸੀਗਾ, ਅਸੀਂ ਸੀਗੇ ਇੱਕ ਭੈਣ ਸੀਗੀ, 2 ਭਰਾ ਸੀਗੇ। ਦਾਣੇ ਲੈ ਗਏ ਮੰਨਣ ਵੀ ਸਾਨੂੰ ਦਾਣੇ ਦੇ ਦਿਓ। ਦਾਣੇ ਕਹਿਣ ਲੱਗੇ ਜੀ 1.25 ਮਣ ਆਏ ਆ, ਇਹ ਲੈ ਜਾਓ। ਅੱਛਾ। ਉਹ ਅਸੀਂ ਚੁੱਕੇ, ਅਸੀਂ ਗਏ ਇਹਦੇ ਨਾਲ ਰਕਬਾ ਵੇਚੋ ਤੇ ਕਿਸੇ ਸ਼ਹਿਰ 'ਤੇ ਚਲੋ, ਅੱਛਾ। ਇੱਥੇ ਕਾਹਨੂੰ ਧੱਕੇ ਕਰਨੇ। ਉਹ ਫਿਰ ਮੈਂ ਉਹ ਰਕਬਾ ਵੇਚਿਆ ਤੇ ਇੱਥੇ ਜਗ੍ਹਾ ਲਈ ਦਿਲ ਮੱਲੇ, ਇੱਥੇ ਆਣ ਕੇ ਮਕਾਨ ਪਾਇਆ। ਮੁੰਡਾ ਸੀਗਾ, ਉਹਨੂੰ ਖੋਟਾ ਜਿਹੜੀ ਬਣਾਉਣ ਸੀ। ਅੱਛਾ। ਖੋਟਾ ਜਿਹੜੀ ਬਣਾਉਂਦਾ ਆ ਫਿਰ ਰੋਟੀ ਖਾਂਦੇ ਮਿਲਾਂ ਦੇ ਵਿੱਚ ਫੈਕਟਰੀਆਂ ਦੇ ਮਾਰ ਚੁੱਕ ਕੇ ਲਿਆਉਣਾ, ਛਾਪੜਾ 'ਚ ਆਪਣੀ ਮਜ਼ਦੂਰੀ ਕਰਦੇ ਆ ਜੀ। ਹਾਂ, ਨਹੀਂ ਬਹੁਤ ਵਧੀਆ ਬਜ਼ੁਰਗੋ, ਇਸ ਉਮਰ ਦੇ ਵਿੱਚ ਤੁਸੀਂ ਕਿਰਤ ਕਰਦੇ ਹੋ, ਬਹੁਤ ਵਧੀਆ ਗੱਲ ਆ। ਦਿਲ ਕਰਦਾ ਵੈਸੇ ਉੱਥੇ ਜਾਣ ਨੂੰ, ਆਪਣਾ ਪਿੰਡ ਵੇਖਣ ਨੂੰ? ਵੀ ਇਹ ਹੁਣ ਦੇ ਲਓ ਜਾਣ ਨੂੰ, ਤਾਂ ਹਰ ਸਾਡਾ ਦਿਲ ਕਰਦਾ ਜਾਣ ਨੂੰ, ਪਰ ਅਗਲੇ ਬੰਦੇ ਇਹ ਲੰਘਣ ਕਰਨੇ ਦੇਣਾ ਸਾਨੂੰ। ਕੀ ਪਤਾ ਤੁਹਾਡੇ ਪਿੰਡ ਦੇ ਲੋਕ ਵੇਖਣੋਂ ਕਹਿਣਗੇ ਚਾਚੇ ਨੂੰ ਕੱਲੋ ਵਾਪਸ, ਸਾਡਾ ਚਾਚਾ ਵਾ, ਫਿਰ ਚੱਲੋਗੇ? ਫਿਰ ਨਹੀਂ, ਉਹ ਤੇ ਹੁਣ ਹੈ ਕੋਈ ਨਹੀਂ ਸਾਡਾ, ਤੇ ਹੁਣ ਸਾਨੂੰ ਕੱਲਾ ਕੇ ਚੱਲੇ। ਚਲੋ ਪਿੰਡ ਤੇ ਆਪਣਾ ਹੀ ਆ ਨਾ। ਪਿੰਡ ਹੈਗਾ। ਹੁਣ ਦੇਖੋ ਨਾ, ਅਸੀਂ ਆਪਣਾ ਜੇ ਹੁਣ ਜ਼ਿਲ੍ਹੇ ਆ ਦੇਖੋ ਜੀ, ਅਸੀਂ ਹੁਣ ਨਵਾਬਾਂ ਵਾਲੇ ਦੇ ਜਿਹੜੇ ਬੱਚੇ ਆ, ਉਹਨਾਂ ਦੀ ਪਜਾਇਸ਼ ਇੱਥੇ ਦੀ ਹੈ। ਅੱਛਾ। ਇਹਨੇ ਹੁਣ ਇੱਥੋਂ ਚੱਲ ਜਾਣ ਕਿਸੇ ਹੋਰ ਮੁਲਕ 'ਚ ਤੇ ਕਰਾਂ ਜੀ, ਅਸੀਂ ਫੈਸਲਾਬਾਦ ਦੇ ਤੇ ਨਵਾਬਾਂ ਵਾਲੇ ਦੇ। ਅਸੀਂ ਜਾਂਦੇ ਨਹੀਂ ਸਰ। ਵੈਸੇ ਐ ਕਦੀ ਐ ਸੁਪਨਾ ਆ ਜਾਂਦਾ ਉਹ ਜਦੋਂ 47 ਚ ਉਧਰੋਂ ਤੁਰੇ ਸੀਗੇ, ਜਾਂ ਪਿੰਡ ਦਾ ਜਿਹੜੇ ਦਿਨ 47 ਦਾ ਹੁੰਦਾ ਨਾ, ਹਾਂ, ਉਹਲੇ ਕਹਿੰਦੇ ਇੱਦਾਂ ਹੁਣ ਤਾਂ ਖੁਸ਼ੀ ਮਨਾਉਂਦੇ ਨਾ, ਇਹ ਸਾਨੂੰ ਪਤਾ 47 ਦੇ ਵਿੱਚ ਆਹ ਵਾਕਿਆ ਹੋਇਆ। ਹਾਏ ਹਾਏ ਹਾਏ, ਜਦੋਂ 14 ਅਗਸਤ ਲੋਕੀ ਮਨਾਉਂਦੇ ਆ। ਇਹ ਦੇਖੋ ਜੀ, ਮੇਰੀ ਗੱਲ ਸੁਣੋ, ਇੱਥੇ ਆਮ ਲੋਕ ਜੱਲਾ ਲਾ ਹੋ ਗਏ, ਜੱਲਾ ਲਾ ਹੋ ਗਏ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਜੀ। ਅਸੀਂ ਜੀ ਜਿਸ ਲਈ ਲਾਹੌਰ ਦੇ ਵਿੱਚ ਆਏ ਆ ਨਾ, ਲਾਹੌਰ ਦੇ ਵਿੱਚ ਆਣ ਕੇ ਸਾਨੂੰ ਇੱਥੇ ਤੰਬੂਆਂ 'ਚ ਬਾਹਰ ਦਿੱਤਾ, ਇੱਕ ਬੈਠ ਕੇ ਜਾਈਏ ਵਿੱਚ, ਚਲੋ ਵੇ ਕਿੱਥੇ ਚਲੋ? ਲਾਹੌਰੋਂ ਜੋ ਚੱਲੇ ਆ ਜੀ, ਚਲੋ ਜੀ, ਤੁਹਾਨੂੰ ਉਹਦੇ ਰਕਬੇ ਮਿਲਦੇ ਆ, ਤੁਸੀਂ ਚਲੋ। ਕੋਈ ਕਿਤੇ ਚਲ ਗਿਆ, ਕੋਈ ਕਿਤੇ ਚਲ ਗਿਆ। ਹੁਣ ਪਿੰਡ ਸਾਰਾ ਇਕੱਠਾ ਤਾਂ ਨਹੀਂ ਨਾ ਰਹਿ ਗਿਆ। ਆਹੋ, ਕੋਈ ਕਿੱਥੇ ਦਾ ਚਲ ਗਿਆ, ਕੋਈ ਕਿਸੇ ਚੱਕ 'ਚ ਚਲ ਗਿਆ, ਕੋਈ ਕਿਸੇ ਚੱਕ ਦੇ ਵਿੱਚ ਆਪਣੇ ਰਕਬੇ ਪੈ ਗਏ। ਵੈਸੇ ਮੈਂ ਤੁਹਾਡੀ ਆਪਣੇ ਤੁਹਾਡੀ ਯਾਦਾਸ਼ਤ ਦੀ ਗੱਲ ਪੁੱਛਦਾ ਕਿ ਐਵੇਂ ਕਿਧਰੇ ਬੈਠੇ ਹੋਏ, ਕੋਈ ਕੰਮ ਕਰਦੇ ਹੋਏ, ਉਹ ਵੇਲਾ ਐਵੇਂ ਅੱਖਾਂ ਮੂਹਰੇ ਆ ਜਾਂਦਾ 47 ਤੋਂ ਪਹਿਲੇ ਵਾਲਾ, 47 ਚ ਜਦੋਂ ਜਿਹੜੇ ਸੀ ਉਹ ਵਾਲਾ ਜਿਹੜੇ ਆ ਜਾਂਦੇ। ਅਸੀਂ ਇਹੋ ਹਿਸਾਬ ਲਾਏ ਜਿਹੜੇ ਨੇ ਨਾਨਕੇ ਸਾਡੇ ਸੀਗੇ, ਅਸੀਂ ਕਿਹੜਾ ਬੈਠੇ ਦਿਲ ਚੋੜਾ ਵੀ ਨਾਨਕੇ ਵਾਲੇ ਜਾਂਦੇ ਹੁੰਦੇ ਸੀਗੇ। ਨਾਨਕਾ ਕਿੱਥੇ ਸੀ ਤੁਹਾਡਾ? ਉਹ ਸੀਗਾ ਜੀ ਸ਼ਾਲਾਪੁਰ ਅਟਲਾ। ਸ਼ਾਲਾਪੁਰ ਅਟਲਾ ਤਹਿਸੀਲ ਕਿਹੜੀ ਪੈਂਦੀ? ਉਹਨੂੰ ਵੀ ਦਸੂਹਾ ਲੱਗਦੀ ਹੈ। ਦਸੂਹਾ, ਅੱਛਾ। ਤੇ 47 ਤੋਂ ਪਹਿਲੇ ਜਾਂਦੇ ਰਹਿੰਦੇ ਸੀ? ਮੈਂ ਜਾਂਦਾ ਰਿਹਾ ਜੀ, ਮੈਂ ਤੁਰ ਕੇ ਜਾਂਦਾ ਰਿਹਾ। ਮੈਂ ਤੁਰ ਕੇ ਜਾਂਦੇ ਰਹੇ? ਬੜੀ ਟਾਂਡਾ ਬੜਾ ਟਾਂਡੇ ਦੇ ਵਿੱਚ ਹੀ ਜਾਂਦੇ ਰਹੇ। ਉਦੋਂ ਲੈਲਪੁਰ ਆਉਂਦੇ ਹੁੰਦੇ, ਇੱਥੇ ਤੁਰਦੇ ਬੰਦੇ ਜਾਂਦੇ ਸੀ, ਸਾਰੀ ਜਿਹੜੀ ਕੰਮ ਕਰਦੇ, ਕੰਮ ਕਰਨਾ, ਤੁਰਦੇ ਜਾਂਦੇ ਆਉਂਦੇ ਸਾਰੀ ਦੁਨੀਆ। ਆਪਣੇ ਨਾਨਕਿਆਂ ਦੇ ਜਾਣਾ ਆਉਣਾ ਦੇਖਣਾ, ਪਰ ਉਹ ਜਿਹੜੀ ਗੱਲ ਆ, ਉਹ ਮਾਹੌਲ ਨਹੀਂ ਰਹਿ ਗਿਆ। ਕੋਈ ਵੀ ਦੇਖ ਲਓ ਜੀ, ਅੱਗੇ ਸੀਗੇ ਰਕਬੇ ਬਾਹਰ ਜ਼ਿਆਦਾ ਸੀਗੇ,
ਬੰਦੇ ਥੋੜੇ ਸੀ। ਬੰਦੇ ਥੋੜੇ ਸੀ। ਹੁਣ ਬੰਦੇ ਜ਼ਿਆਦਾ, ਰਕਬੇ ਘੱਟ ਗਏ। ਇਸ ਪਾਸੇ ਤੇ ਪੈਦਾ ਵੀ 10-10 12-12 ਕਰਦੇ ਆ। ਪਹਿਲਾਂ ਵੀ ਹੁਣ ਤੁਹਾਨੂੰ ਪਤਾ ਵੀ ਦੁਨੀਆ ਹੈ। ਹੁਣ ਤੇ ਪੈਦਾ ਬਹੁਤ ਹੋਈ। ਹੁਣ ਤੇ ਹੁਣ ਇੱਕ ਟੱਬਰ ਦੇ 50-50 ਜੀ ਬਣੇ। ਆਹੋ। ਅੱਛਾ, ਵੈਸੇ ਤੁਸੀਂ 47 ਦੀ ਗੱਲ ਕਰਦੇ ਸੀ ਕਿ ਲੋਕ ਇਹਦੇ ਖੁਸ਼ੀ ਮਨਾਉਂਦੇ ਆ, ਔਰ ਕਿੱਦਾਂ ਤੁਸੀਂ ਕੀ ਗੱਲ ਅੱਧ ਚ ਰਹੇ? ਇਹਨੇ ਜਿਹੜੇ ਆਮ ਜਿਹੜੇ ਨੇ, ਜਿਹੜੇ ਦਿਹਾੜਾ ਹੁੰਦਾ ਨਾ 14 ਅਗਸਤ ਦਾ, ਅਸੀਂ ਦੇਖਦੇ ਹੁੰਦੇ ਸੀਗੇ ਜਿਸਲੇ ਉੱਜੜ ਕੇ ਆਏ ਨਾ, ਤੇ ਜਿਸਲੇ ਇਹ ਤਾਂ ਹੁਣ ਲੋਕ ਲੱਗੇ ਹੁੰਦੇ ਲਾ ਕਰਦੇ ਆ ਜੀ, ਪਾਕਿਸਤਾਨ ਦੀ ਖੁਸ਼ੀ ਮਨਾਉਂਦੇ ਆ। ਆਹੋ। ਜਿਸਲੇ ਅਸੀਂ ਉਹ ਦੇਖਦੇ ਆ, ਉਹਲੇ ਸਾਡੇ ਅੱਖਾਂ 'ਚ ਰੋਲ ਆਉਂਦਾ ਵੀ ਅਸੀਂ ਆਪਣੀਆਂ ਮਾਵਾਂ ਭੈਣਾਂ ਕੋਲੋਂ, ਸਾਡੀ ਮਾਂ ਸਾਡੀ ਮਾਰੀ ਜਾਂਦੇ ਸੀਗੇ, ਕੀ ਕਹੀਏ। ਹਾਏ ਹਾਏ। ਉਹਦੇ ਉੱਤੋਂ ਦੀ ਲਾਸ਼ਾਂ ਦੇ ਉੱਤੋਂ ਰੜ ਕੇ ਆਏ ਆ। ਜਿਹੜਾ ਬਿਆਸਾ ਦਾ ਪੁਲ ਆ ਨਾ ਜੀ, ਆਹੋ, ਬਿਆਸਾ ਵਾਲੇ ਪੁਲ ਦੇ ਉੱਤੋਂ ਦੀ ਆਏ ਆ, ਤੇ ਲਾਸ਼ਾਂ ਪਈਆਂ ਸੀ, ਲਾਸ਼ਾਂ ਦੇ ਉੱਤੋਂ ਦੀ ਤਾਂ ਆਏ। ਹਾਏ। ਉਹ ਜਮਾਨੇ ਲਾਸ਼ਾਂ ਦੇ ਆਣ ਕੇ ਦੇਖੇ ਦੇ ਰੋਂਦੇ ਆਏ। ਅਗਲੇ ਬੰਨੇ ਕੋਈ ਕੁਦਰਤੀ ਟਰੱਕ ਵਾਲਾ ਟੱਕਰ ਗਿਆ, ਉਹਨੇ ਬਹਾ ਲਿਆ ਸਾਡੇ ਲਾਹੌਰ ਮਾਰੇ। ਮੌਜੂਦ ਤੇ ਜਿਹੜੇ ਉਹ ਟਾਈਮ ਆਉਂਦਾ ਨਾ, ਇਹ ਤਾਂ ਹੁਣ ਅਸੀਂ ਖੁਸ਼ੀ ਮਨਾਉਂਦੇ ਆ। ਕਹਿਣਾ ਜੀ ਪਾਕਿਸਤਾਨ ਬਣ ਗਿਆ 47 ਦੇ ਵਿੱਚ। ਸਾਨੂੰ ਪਤਾ 47 ਦੇ ਵਿੱਚ ਕਿੱਦਾਂ ਉੱਜੜੇ ਆ, ਕਿੱਦਾਂ ਵੱਢ ਘਟਾਪੇ ਹੋਏ ਆ, ਕੀ ਗੱਲਬਾਤ ਹੋਈ ਆ। ਜਿੰਨਾ ਮੁਸੀਬਤ ਵੇਖੀ ਉਹਨਾਂ ਨੂੰ ਪਤਾ। ਹਾਂ, ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਸਾਡੇ ਵਾਸਤੇ ਬਹੁਤ ਵੱਡੀ ਗੱਲ ਆ, ਤੁਸੀਂ ਇਸ ਉਮਰ ਦੇ ਵਿੱਚ ਕੰਮ ਕਰਦੇ ਹੋ। ਤੇ ਆਪਾਂ ਬੈਠੇ ਸੀ ਨਵਾਬਾਂ ਵਾਲਾ ਪਿੰਡ, ਹੁਣ ਸ਼ਹਿਰ ਆ ਗਿਆ ਲਹਿਲਪੁਰ ਦੇ ਵਿੱਚ। ਬਜ਼ੁਰਗ ਅਸੀਂ ਪਿੰਡ ਵੇਖਿਆ। ਨਵਾਬਾਂ ਦਾ ਨਾਂ, ਨਵਾਬਾਂ ਦਾ ਅੱਧਾ ਪਿੰਡ ਉਹਨਾਂ ਦਾ। ਅੱਛਾ, ਸਿੱਖਾਂ ਦਾ। ਅੱਧੇ ਪਿੰਡ ਦੇ ਲੰਬੜਦਾਰ ਉਹ ਸਨ। ਠੀਕ ਹੋ ਗਿਆ। ਤੇ ਆਪਾਂ ਇੱਥੇ ਆਏ ਸੀਗੇ ਤੇ ਸਾਨੂੰ ਇੱਥੇ ਬਜ਼ੁਰਗ ਮਿਲੇ, ਅਸੀਂ ਵੇਖਿਆ ਕੰਮ ਕਰ ਰਹੇ ਸੀ ਇਸ ਉਮਰ ਦੇ ਵਿੱਚ। ਜਿਸ ਤਰ੍ਹਾਂ ਦੱਸਦੇ ਨੇ ਕੋਈ 85 ਕੁ ਸਾਲ ਇਹਨਾਂ ਦੀ ਉਮਰ ਬਣ ਗਈ। ਸੋਹਣੀ ਹੁਣ ਲੱਗਦੀ ਹੈ। ਅੱਛਾ, ਮਿਹਰਬਾਨੀ। ਬਹੁਤ ਸੋਹਣੀ ਲੱਗਦੀ ਹੈ। ਤੇ ਫਤਿਹਾਬਾਦ ਹੈ ਜੀ ਇਸ ਪਿੰਡ ਦਾ ਨਾਮ। ਅੱਛਾ, ਫਿਰ ਚਾਹ ਪਕਾ ਕੇ ਲਿਆ। ਇਸ ਪਿੰਡ ਦਾ ਨਾਮ ਫਤਿਹਾਬਾਦ ਆ? ਸਾਨੂੰ ਨਹੀਂ ਪਤਾ ਜੀ, ਇਹਨੂੰ ਪਤਾ ਆ। ਮਰਦਾਂ ਦੇ ਉੱਤੇ ਦੇਖੋ ਆਪਣੀਆਂ ਆਪਣੀ ਫਰਜ਼ ਨੰਬਰ ਤੇ 222 ਬੋਲਦਾ। ਨੰਬਰ 222 ਰੇ ਬੇ ਨਵਾਬਾਂ ਦਾ ਇਹ ਹੁਣ ਵਾ। ਪਹਿਲੋਂ ਫਤਿਹਾਬਾਦ ਸੀ। ਇਹ ਉਹ ਹੁਣ ਤੁਹਾਨੂੰ ਪਤਾ ਹੋਊਗਾ ਜੀ। 47 ਦੱਸੀ ਜਾਂਦੇ। ਫਤਿਆਬਾਦ। ਚਲੋ ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੈ ਨਾ ਹੋਵੇ ਇੱਥੇ ਪਿੰਡ ਕਰਕੇ ਲੜਾਈ ਪੈ ਜਾਵੇ ਨਾ ਕਰਕੇ। ਤੇ ਮੈਂ ਹੁਣ ਚਾਹ ਜਾਣਾ ਨਹੀਂ, ਮੈਂ ਚਾਹ ਪਕਾ ਕੇ। ਅੱਛਾ, ਇੱਕ ਮਿੰਟ ਬੈਠੋ ਤੇ ਸਹੀ, ਗੱਲ ਤੇ ਮੁਕੰਮਲ ਕਰ ਲਈਏ। ਤੇ ਬਜ਼ੁਰਗਾਂ ਕੋਲ ਆਏ ਸੀ ਅਸੀਂ ਇੱਥੇ ਨਵਾਬਾਂ ਵਾਲੇ, ਇੱਥੇ ਦੇ ਵਸਿੰਦਿਆਂ ਦੇ ਘਰ ਦਾ ਪਤਾ ਕਰਨੇ। ਤੇ ਬਜ਼ੁਰਗ ਸਾਨੂੰ ਮਿਲੇ, ਇੱਥੇ ਕੰਮ ਕਰ ਰਹੇ ਸੀ। ਬੜੀ ਗੱਲ ਆ, 85 ਸਾਲ ਦੀ ਉਮਰ ਦੇ ਵਿੱਚ। ਫਿਰ ਨੌਕੇ ਨੂੰ ਬੜਾ ਬੁਰਾ ਬਣਾ ਦਿੰਦੇ ਸੀ। ਆਹੋ, ਬਾਬਾ ਜੀ ਨੂੰ ਪਤਾ। ਕੋਈ ਕੌਮ ਬਣ ਗਈ, ਕੋਈ ਕੌਮ ਹੈ। ਔਲਾਦ ਬਾਬੇ ਆਦਮ ਇੱਕ ਦੀ। ਆਹੋ, ਇਨਸਾਨ ਤੇ ਸਾਰੇ ਇੱਕ ਹੀ ਤਰ੍ਹਾਂ ਇੱਕ ਦੀ ਚੀਜ਼ ਬਣੀ ਹੈ। ਆਹੋ। ਗਾਂ ਹੁਣ ਕੋਈ ਜੇ ਮੈਂ ਜੀ ਚੂੜੇ ਵਾਲਾ ਕੰਮ ਕਰ ਲਾ ਪਿਆ, ਕੂੜਾ ਮਾਰਨ ਲਾ ਪਿਆ, ਬਾਜ਼ਾਰ ਸਾਹਿਬ ਕਰ, ਮੈਨੂੰ ਕਰਨਾ ਪੈਣਾ ਜੀ ਈਸਾਈ। ਹਾਂ। ਜੇ ਮੈਂ ਬਾਈ ਕਰਨ ਲਾ ਪੈਣਾ, ਇਹ ਕਹਿਣਾ ਜੀ ਜੱਟ। ਆਹੋ। ਹੈਂ ਜੇ ਜੋ ਕੋਈ ਤਵੀਜ਼ ਧਾਗਾ ਕਰਨ ਲਾ ਪਿਆ, ਇਹਨੇ ਕਹਿਣਾ ਜੀ ਸਜਦ। ਸਹੀ ਗੱਲ ਆ, ਠੀਕ ਆ। ਇਹ ਨਿਸਬੀ ਕਾਰੋਬਾਰ ਚੱਲ ਪਿਆ। ਵੇਖੋ ਨਾ, ਅੱਖਾਂ ਵੇਖ ਲਓ ਸਾਡੀਆਂ, ਮੂੰਹ ਵੇਖ ਲਓ, ਕੰਨ ਵੇਖ ਲਓ, ਹਰ ਚੀਜ਼ ਰੱਬ ਨੇ ਇੱਕ ਹੀ ਤਰ੍ਹਾਂ ਦੀ। ਇੱਕ ਸ਼ਕਲ ਇੱਕ ਹੈ, ਇੱਕ ਹੈ, ਇੱਕ ਸਭ ਕੁਝ। ਸਭ ਆਦਮੀ, ਨਸਲੇ ਆਦਮੀ। ਚਲੋ ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਲਓ ਜੀ, ਤੁਹਾਡੇ ਸਾਰਿਆਂ ਕੋਲ ਇਜਾਜ਼ਤ ਚਾਹੁੰਦੇ ਆ। ਹੋਪਫੁਲੀ ਇਹਨਾਂ ਦੇ ਪਿੰਡ ਤੋਂ ਇਹਨਾਂ ਵਾਸਤੇ ਪਿਆਰ ਭਰਿਆ ਸੁਨੇਹਾ ਆਏਗਾ। ਮਿਲਦੇ ਆ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖਾ ਜੀ।